ਪੰਜਾਬੀ ਰੇਡੀਓ ਜਵਾਸਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਤਰ ਪੁੱਤਰ ਹੋ ਰਹੀ ਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾ ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082725200 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਸਭ ਤੋਂ ਪਹਿਲਾਂ ਕਰਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਦੀ। ਜੰਮੂ ਦੇ ਵਿੱਚ ਕਹਿੰਦੇ ਪਾਬੰਦੀਆਂ ਹਟਾਈਆਂ, ਇਹ ਪੱਕਾ ਤਾਂ ਪਤਾ ਨਹੀਂ ਗਾ, ਪਰ ਇਹਨਾਂ ਦਾ ਕਹਿਣਾ ਆ, ਪਰ ਕਸ਼ਮੀਰ ਦੇ ਵਿੱਚ ਉਸੇ ਤਰ੍ਹਾਂ ਹੀ। ਦੇਖੋ ਜੀ, ਇੱਕ ਪ੍ਰੈਸ ਕਾਨਫਰੰਸ ਐਕਚੁਅਲੀ ਕੀਤੀ ਗਈ ਜੀ, ਉੱਥੋਂ ਦੇ ਪੁਲਿਸ ਜਿਹੜੇ ਜੀ ਸੀਨੀਅਰ ਆਫਿਸਰ ਆ ਉਹਦੇ ਵੱਲੋਂ। ਉਹਨੇ ਇਹ ਗੱਲ ਆਖੀ ਆ ਕਿ ਜੰਮੂ ਇਲਾਕੇ ਦੇ ਵਿੱਚ ਪਾਬੰਦੀਆਂ ਪੂਰੇ ਤਰੀਕੇ ਨਾਲ ਹਟਾ ਲਈਆਂ ਨੇ, ਪਰ ਕਸ਼ਮੀਰ ਦੇ ਹਿੱਸਿਆਂ ਦੇ ਵਿੱਚ ਇਹ ਅਜੇ ਕੁਝ ਸਮਾਂ ਹੋਰ ਲੱਗੀਆਂ ਰਹਿਣਗੀਆਂ। ਜੰਮੂ ਕਸ਼ਮੀਰ ਪੁਲਿਸ ਦੇ ਜਿਹੜੇ ਜੀ ਐਡੀਸ਼ਨਲ ਡਾਇਰੈਕਟਰ ਜਨਰਲ ਨੇ ਮੁਨੀਰ ਖਾਨ, ਉਹਨੇ ਇਹ ਗੱਲ ਕਹੀ ਕਿ ਉਹਨੇ ਇਹ ਗੱਲ ਪਹਿਲੀ ਵਾਰੀ ਜਿਹੜਾ ਜੀ ਉਹ ਮੰਨੀ ਪਹਿਲੀ ਵਾਰੀ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਸਥਾਨਕ ਪੱਧਰ ਦੇ ਉੱਤੇ ਘਟਨਾਵਾਂ ਵਾਪਰੀਆਂ ਨੇ, ਪਰ ਇਹ ਕਾਬੂ ਹੇਠ ਰਹੀਆਂ ਨੇ। ਇਹਨੂੰ ਸਥਾਨਕ ਪੱਧਰ ਦੇ ਉੱਤੇ ਜਿਹੜਾ ਜੀ ਉਹ ਨਿੱਠ ਲਿਆ ਗਿਆ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਇਹ ਦਾਅਵਾ ਕੀਤਾ ਕਿ ਕਿਸੇ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ, ਹਾਲਾਂਕਿ ਇਹ ਵੀ ਮੰਨਿਆ ਕਿ ਪੈਲਟ ਗਨ ਜਿਹੜੀਆਂ ਨੇ ਉਹਦੇ ਨਾਲ ਕੁਝ ਬੰਦੇ ਜਿਹੜੇ ਆ ਜੀ ਉਹ ਜ਼ਖਮੀ ਹੋਏ ਆ, ਉਹਨਾਂ ਦਾ ਇਲਾਜ ਚੱਲ ਰਿਹਾ। ਉਹਨਾਂ ਇਹ ਵੀ ਗੱਲ ਆਖੀ ਕਿ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ, ਪੁਲਿਸ ਦੀ ਜਿਹੜੀ ਜੀ ਇਹ ਤਰਜੀਹ ਆ। ਜੰਮੂ ਦੇ ਵਿੱਚ ਉਹਨੇ ਕਿਹਾ ਸਕੂਲ ਤੇ ਦਫ਼ਤਰ ਖੁੱਲ੍ਹ ਗਿਆ। ਹਿਰਾਸਤ ਦੇ ਵਿੱਚ ਲਏ ਲੋਕਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਉਹਨੇ ਨਾ ਕਰ ਦਿੱਤੀ। ਉਹਨੇ ਕਿਹਾ ਕਿ ਅਜਿਹਾ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਵਿੱਚ ਚੌਕਸੀ ਤਹਿਤ ਹਿਰਾਸਤਾਂ ਜਿਹੜੀ ਉਹ ਵੱਖਰੀ ਤਰ੍ਹਾਂ ਦੀਆਂ ਹੁੰਦੀਆਂ ਨੇ, ਤਾਂ ਕਿ ਉੱਥੇ ਸ਼ਾਂਤੀ ਜਿਹੜੀ ਆ ਜੀ ਉਹ ਕਾਇਮ ਰਹੇ। ਉਹਨੇ ਕਿਹਾ ਕਿ ਜਿਹੜੇ ਜੀ ਉੱਥੇ ਪ੍ਰਬੰਧ ਹਰ ਪੱਖੋਂ ਜਿਹੜੇ ਆ ਜੀ ਉਹ ਕਸਵੇਂ ਜਿਹੜੇ ਜੀ ਉਹ ਕੀਤੇ ਗਏ ਆ। ਸੋ ਇਹ ਜਿਹੜਾ ਜੀ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਮੰਨੀਆਂ। ਹਾਲਾਂਕਿ ਜਿਹੜਾ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਪਿਛਲੇ ਦਿਨਾਂ ਤੋਂ ਜਵਾਬ ਆ ਰਿਹਾ ਸੀਗਾ ਕਿ ਕੋਈ ਗੋਲੀ ਜਿਹੜੀ ਆ ਜੀ ਉਹ ਨਹੀਂ ਚੱਲੀ, ਜਦੋਂ ਕਿ ਇਹ ਪੁਲਿਸ ਦੇ ਜਿਹੜੇ ਵਧੀਕ ਡਾਇਰੈਕਟਰ ਜਨਰਲ ਨੇ ਉਹ ਇਹ ਮੰਨ ਰਹੇ ਨੇ ਕਿ ਪੈਲਟ ਗਨ ਜਿਹੜੀਆਂ ਨੇ ਉਹਦੇ ਨਾਲ ਕੁਝ ਬੰਦੇ ਜਿਹੜੇ ਆ ਜੀ ਉਹ ਜ਼ਖਮੀ ਹੋਏ ਆ। ਕਿੰਨੇ ਕੁ ਜ਼ਖਮੀ ਹੋਏ ਆ ਇਹ ਉਹਨੇ ਕੋਈ ਵਿਸਥਾਰ ਜਿਹੜਾ ਜੀ ਇਹਦਾ ਨਹੀਂ ਦਿੱਤਾ ਜੀ। ਤੇ ਅੱਗੇ ਗੱਲ ਕਰਦੇ ਆ, ਇਮਰਾਨ ਖਾਨ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਮਸਲੇ ਤੇ ਇਸ ਨੂੰ ਇੰਟਰਨੈਸ਼ਨਲ ਪੱਧਰ ਤੇ ਲੈ ਕੇ ਜਾਵਾਂਗੇ। ਬਿਲਕੁਲ ਜੀ, ਐਕਚੁਅਲੀ ਜਿਹੜਾ ਉਹਨੇ ਇਹ ਗੱਲ ਕਹੀ ਹੈ ਜੀ ਇਮਰਾਨ ਖਾਨ ਹੋਰਾਂ ਨੇ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਕਿ ਜਿਹੜਾ ਭਾਰਤ ਹੈ ਉਹਨੇ ਇਹ ਇੱਕ ਰਾਜਨੀਤਿਕ ਭੁੱਲ ਜਿਹੜੀ ਆ ਜੀ ਉਹ ਕੀਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਕਸ਼ਮੀਰ ਮੁੱਦੇ ਨੂੰ ਦੁਨੀਆ ਦੇ ਹਰ ਮੰਚ ਦੇ ਉੱਤੇ ਜਿਹੜਾ ਜੀ ਉਹ ਉਠਾਉਣਗੇ। ਨਾਲ ਹੀ ਧਮਕੀ ਵੀ ਦਿੱਤੀ ਕਿ ਭਾਰਤ ਨੂੰ ਇਹਦੀ ਵੱਡੀ ਕੀਮਤ ਜਿਹੜੀ ਆ ਜੀ ਉਹ ਚੁਕਾਉਣੀ ਪਊਗੀ। ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਜਾਣਦਾ ਕਿ ਮੋਦੀ ਹੋਰਾਂ ਨੇ ਰਣਨੀਤਿਕ ਗਲਤੀ ਜਿਹੜੀ ਆ ਜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਕਿ ਮੈਂ ਕਸ਼ਮੀਰ ਦੇ ਮੁੱਦੇ ਨੂੰ ਅੱਗੇ ਤੱਕ ਜਿਹੜਾ ਉਹ ਲੈ ਕੇ ਜਾਊਂਗਾ ਔਰ ਕਸ਼ਮੀਰ ਦੀ ਆਵਾਜ਼ ਬਣੂੰਗਾ, ਕਸ਼ਮੀਰ ਦਾ ਦੂਤ ਬਣੂੰਗਾ। ਇਮਰਾਨ ਖਾਨ ਹੋਰਾਂ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ 'ਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵੱਲ ਧਿਆਨ ਖਿੱਚਣਾ ਜਿਹੜਾ ਮੁਸ਼ਕਲ ਸੀਗਾ, ਪਰ ਹੁਣ ਮੋਦੀ ਹੋਰਾਂ ਦੀ ਗਲਤੀ ਦੇ ਨਾਲ ਕਸ਼ਮੀਰ ਦਾ ਮੁੱਦਾ ਸਪੋਟਲਾਈਟ ਮਤਲਬ ਕਿ ਵਿਸ਼ਵ ਦੀਆਂ ਮੀਡੀਆ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਜੀ ਉਹ ਆ ਗਿਆ। ਉਧਰ ਪਾਕਿਸਤਾਨ ਨੇ ਇਹ ਵੀ ਜਿਹੜਾ ਜੀ ਕਬੂਲ ਕੀਤਾ ਪ੍ਰਾਈਮ ਮਿਨਿਸਟਰ ਨੇ ਕਿ ਭਾਰਤ ਨੇ ਬਾਲਾਕੋਟ ਦੇ ਵਿੱਚ ਹਵਾਈ ਹਮਲਾ ਜਿਹੜਾ ਜੀ ਉਹ ਕੀਤਾ ਸੀਗਾ। ਇਮਰਾਨ ਖਾਨ ਹੋਰਾਂ ਨੇ ਇਹ ਗੱਲ ਕਹੀ ਕਿ ਭਾਰਤ ਬਾਲਾਕੋਟ 'ਚ ਹੋਏ ਹਮਲੇ ਤੋਂ ਵੀ ਵੱਡੇ ਹਮਲੇ ਦੀ ਯੋਜਨਾ ਜਿਹੜੀ ਜੀ ਬਣਾ ਰਿਹਾ, ਜਿਹੜੀ ਕਿ ਮਕਬੂਜ਼ਾ ਕਸ਼ਮੀਰ ਦੇ ਉੱਤੇ ਹੋ ਸਕਦੀ ਹੈ। ਉਹਨਾਂ ਕਿਹਾ ਕਿ ਜੇ ਇਸ ਤਰ੍ਹਾਂ ਦਾ ਹਮਲਾ ਕੋਈ ਭਾਰਤ ਨੇ ਕੀਤਾ ਤੇ ਅਸੀਂ ਉਹਦਾ ਮੁਨਾਸਿਬ ਜਵਾਬ ਜਿਹੜਾ ਜੀ ਉਹ ਦੇਵਾਂਗੇ। ਮੁਜ਼ੱਫਰਾਬਾਦ ਦੇ ਵਿੱਚ ਇਮਰਾਨ ਖਾਨ ਹੋਰਾਂ ਨੇ ਇੱਕ ਜਿਹੜਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੀਗਾ ਉਹਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਭਾਰਤ ਹੁਣ ਤੱਕ ਪੁਲਵਾਮਾ ਤੋਂ ਬਾਅਦ ਕੀਤੇ ਗਏ ਹਮਲੇ ਤੋਂ ਵੀ ਖਤਰਨਾਕ ਯੋਜਨਾ ਜਿਹੜੀ ਆ ਜੀ ਉਹ ਬਣਾ ਰਿਹਾ, ਔਰ ਉਹ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਆ ਉਹਦੇ ਵਿੱਚ ਕੋਈ ਕਾਰਵਾਈ ਜਿਹੜੀ ਉਹ ਕਰ ਸਕਦਾ ਹੈ, ਪਰ ਉਹਨੇ ਕਿਹਾ ਕਿ ਅਸੀਂ ਇੱਟ ਦਾ ਜਵਾਬ ਜਿਹੜਾ ਜੀ ਉਹ ਪੱਥਰ ਦੇ ਨਾਲ ਦੇਵਾਂਗੇ। ਸੋ ਇਹ ਜਿਹੜੀ ਬਿਆਨਬਾਜ਼ੀ ਹੈ ਜੀ ਉਹ ਨਿਰੰਤਰ
ਜਾਰੀ ਆ ਜਦੋਂ ਤੋਂ 370 ਜਿਹੜੀ ਜੀ ਉਹ ਖਤਮ ਕੀਤੀ ਆ ਭਾਰਤ ਵਾਲੀ ਸਾਈਡ ਦੇ ਉੱਤੇ। ਔਰ ਜਿਵੇਂ ਖਬਰਾਂ ਜਿਹੜੀਆਂ ਜੀ ਕੁਛ ਆਉਂਦੀਆਂ ਨੇ ਕਿ ਦੋਨਾਂ ਸਾਈਡਾਂ ਦੇ ਉੱਤੇ ਕੁਛ ਹਿਲਜੁਲ ਜਿਹੜੀ ਆ ਜੀ ਉਹ ਨਜ਼ਰ ਅਜੇ ਵੀ ਜਿਹੜੀ ਉਹ ਆ ਰਹੀ ਆ। ਇਹ ਮਹਿਜ਼ ਤੁਸੀਂ ਕਹ ਲਓ ਕਿ ਆਮ ਦੇ ਹੀ ਹਿਲਜੁਲ ਆ ਜਾਂ ਇਹਦੇ ਕੋਈ ਹੋਰ ਮਤਲਬ ਨੇ, ਇਹਦੇ ਵਾਸਤੇ ਜੇ ਕੁਛ ਵੀ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ। ਜੀ ਹਿਲਜੁਲ ਤਾਂ ਹੈਗੀ ਆ ਜੀ ਦੋਹੀਂ ਪਾਸੇ। ਤਾਂ ਅੱਗੇ ਗੱਲ ਕਰਦੇ ਹਾਂ ਮੁੱਖ ਮੰਤਰੀ ਦੀ। ਇੱਥੇ ਕਾਨੂੰਨ ਹੈਗਾ ਆ ਕਿ ਜਿਹੜਾ ਸੜਕਾਂ ਰੋਕੂਗਾ, ਹਾਈਵੇ ਰੋਕੂਗਾ, ਉਹ ਜਿਹੜਾ ਉਸ ਦੇ ਉੱਤੇ ਕੋਈ ਨਾ ਕੋਈ ਜਿਹੜਾ ਐਕਟ ਆ ਉਹ ਲਾਇਆ ਜਾਂਦਾ ਆ, ਕੇਸ ਦਰਜ ਕੀਤੇ ਜਾਂਦੇ। ਪਰ ਉਸਨੇ ਕਿਹਾ ਵੀ ਬੰਦ ਦੇ ਦੌਰਾਨ ਜਿੰਨੇ ਵੀ ਹਾਈਵੇ ਰੋਕੇ ਗਏ ਆ ਉਹ ਕਿਸੇ ਤੇ ਵੀ ਦਰਜ ਨਹੀਂ ਹੋਊਗਾ ਕੇਸ। ਦੇਖੋ ਇਹ ਦੇਖਿਆ ਜਾਵੇ ਤਾਂ ਇਹ ਇੱਕ ਸ਼ਹਿ ਦੇਣ ਵਾਲੀ ਗੱਲ ਆ। ਪਹਿਲੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਸਰਕਾਰ ਜਿਹੜੀ ਆ ਉਹ ਕਿਵੇਂ ਬੰਦ ਦਾ ਸਮਰਥਨ ਕਿਸੇ ਦਾ ਜਿਹੜਾ ਜੀ ਉਹ ਕਰ ਸਕਦੀ ਆ। ਬੰਦ ਤਾਂ ਜਿਹੜੇ ਆ ਜੀ ਉਹ ਕਰਨੇ ਹੁੰਦੇ ਆ ਜਿਹੜੀਆਂ ਵਿਰੋਧੀ ਧਿਰਾਂ ਨੇ, ਪਰ ਇੱਥੇ ਕਿਉਂਕਿ ਵੋਟ ਬੈਂਕ ਸੀ ਇਸ ਕਰਕੇ ਸਰਕਾਰ ਨੇ ਜਿਹੜਾ ਜੀ ਉਹ ਇਸ ਬੰਦ ਦਾ ਸਮਰਥਨ ਜਿਹੜਾ ਜੀ ਉਹ ਕੀਤਾ। ਔਰ ਹੁਣ ਜਿਹੜੇ ਮੁੱਖ ਮੰਤਰੀ ਸਨ ਜੀ ਉਹ ਇੱਥੇ ਕਰਤਾਰਪੁਰ ਦੇ ਵਿੱਚ ਜਿਹੜਾ ਬਣਿਆ ਹੈ ਜੀ ਜੰਗੇ ਆਜ਼ਾਦੀ, ਉਹਦਾ ਇੱਕ ਜਿਹੜਾ ਪੜਾਅ ਸੀਗਾ ਅਗਲਾ, ਉਹਦਾ ਉਦਘਾਟਨ ਕਰਨ ਦੇ ਵਾਸਤੇ ਆਏ ਸੀਗੇ। ਔਰ ਉਹਨਾਂ ਨੇ ਇੱਥੇ ਜਿਹੜੀ ਗੱਲ ਆਖੀ ਉਹ ਕਿਤੇ ਨਾ ਕਿਤੇ ਸ਼ਹਿ ਦੇਣ ਵਾਲੀ ਹੈ ਜੀ ਉਹਨਾਂ ਲੋਕਾਂ ਨੂੰ ਜਿਹੜੀ ਕਿਸੇ ਵੀ ਛੋਟੀ ਮੋਟੀ ਗੱਲ ਦੇ ਉੱਤੇ ਵੀ ਸੜਕਾਂ ਦੇ ਉੱਤੇ ਆਣ ਕੇ ਜਿਹੜਾ ਜੀ ਉਹ ਬਹਿ ਜਾਂਦੇ ਆ ਤੇ ਲੋਕਾਂ ਨੂੰ ਜਿਹੜਾ ਉਹ ਪਰੇਸ਼ਾਨ ਕਰਦੇ ਆ। ਜਦੋਂ ਨਿਗਮ ਦੀਆਂ ਚੋਣਾਂ ਹੋਈਆਂ ਸੀਗੀਆਂ ਨਵੀਂ ਸਰਕਾਰ ਬਣਨ ਤੋਂ ਬਾਅਦ, ਉਦੋਂ ਅਕਾਲੀਆਂ ਨੇ ਵੀ ਸੜਕਾਂ ਰੋਕੀਆਂ ਸੀ ਕਿਉਂਕਿ ਹਾਈਵੇ ਐਕਟ ਬੜਾ ਸਖਤ ਹੈ। ਉਸ ਐਕਟ ਦੇ ਤਹਿਤ ਅਕਾਲੀ ਆਗੂਆਂ ਦੇ ਉੱਤੇ ਵੀ ਪਰਚੇ ਜਿਹੜੇ ਜੀ ਉਹ ਦਰਜ ਹੋਏ ਸੀਗੇ, ਅੱਜ ਵੀ ਹੈਗੇ ਆ ਜੀ, ਉਹ ਪਰਚੇ ਸਟੈਂਡ ਕਰਦੇ ਆ। ਪੁਲਿਸ ਕਹਿੰਦੀ ਸਾਨੂੰ ਲੱਭਦੇ ਨਹੀਂ ਜੀ ਕਿੱਥੇ ਆ, ਤਾਂ ਕਰਕੇ ਅਰੈਸਟ ਨਹੀਂ ਪਾਈ। ਕੁਛ RTI ਐਕਟਿਵਿਸਟ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਜਿਹੜੇ ਵਿਧਾਨ ਸਭਾ ਦੇ ਸਪੀਕਰ ਆ ਉਹਨਾਂ ਨੂੰ ਚਿੱਠੀ ਲਿਖੀ ਸੀ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਵੀ ਤੁਹਾਡੇ ਇੱਥੇ ਆਉਣੇ ਆ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਆ। ਇਹਦੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਜਿੰਨੇ ਵੀ ਨੇਤਾ ਨੇ ਅਕਾਲੀ ਆਗੂ ਉਹ ਸ਼ਾਮਲ ਨੇ। ਔਰ ਕਿਸੇ ਨੇ ਕੰਨ ਉਸ ਮਾਮਲੇ ਦੇ ਉੱਤੇ ਜਿਹੜਾ ਦੀ ਉਹ ਨਹੀਂ ਧਰਿਆ, ਉਹ ਸਟੈਂਡ ਕਰਦੇ ਨੇ ਉਸੇ ਤਰੀਕੇ ਦੇ ਨਾਲ। ਸਰਕਾਰ ਕੀ ਕਰੂਗੀ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਦੀ ਉਹ ਲਾ ਦੂਗੀ ਪਰਚੇ ਦੀ ਕੈਂਸਲੇਸ਼ਨ ਤੇ ਪਰਚੇ ਜਿਹੜੇ ਦੀ ਉਹ ਕੈਂਸਲ ਹੋ ਜਾਣਗੇ। ਹੁਣ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੰਦ ਹੋਇਆ ਸੀਗਾ ਉਸ ਮਾਮਲੇ ਦੇ ਉੱਤੇ ਜਿਹੜੀ ਦੀ ਇਹ ਟਿੱਪਣੀ ਕਰਦਿਆਂ ਮੁੱਖ ਮੰਤਰੀ ਹੋਰਾਂ ਨੇ ਕਿਸਮ ਦੇ ਨਾਲ ਸ਼ਹਿ ਜਿਹੜੀ ਹੈ ਦੀ ਉਹ ਦੇਤੀ ਕਿ ਕੋਈ ਵੀ ਆ ਕੇ ਜਿਹੜਾ ਦੀ ਉਹ ਸੜਕ ਰੋਕੇ। ਉਹ ਕਹਿੰਦੇ ਇਹ ਕੋਈ ਸਿਆਸੀ ਮਾਮਲਾ ਨਹੀਂ ਸੀ, ਸਗੋਂ ਧਰਮ ਦੇ ਨਾਲ ਜੁੜਿਆ ਹੋਇਆ ਮਾਮਲਾ ਸੀਗਾ ਔਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਵੀ ਸਰਕਾਰ ਨੇ ਰੱਖਣਾ ਹੁੰਦਾ। ਬੰਦ ਦੇ ਦੌਰਾਨ ਭੰਨ ਤੋੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਭੰਨ ਤੋੜ ਬਾਰੇ ਕਿ ਬੱਚੇ ਤਾਂ ਬੱਚੇ ਹੁੰਦੇ ਆ ਕਿਉਂਕਿ ਇਹ ਇੱਕ ਵਰਗ ਦੇ ਜਜ਼ਬਾਤਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਜੀ ਉਹ ਮਾਮਲਾ ਹੈ। ਬੱਚੇ ਜਿਹੜੇ ਨੇ ਜੇ ਉਹ ਭੰਨ ਤੋੜ ਕਰਨ ਜਾਂ ਗੋਲੀਆਂ ਕੱਲ੍ਹ ਨੂੰ ਚਲਾ ਦੇਣ ਤਾਂ ਫਿਰ ਉਹਨੂੰ ਕੀ ਜਿਹੜਾ ਜੀ ਉਹ ਬੱਚੇ ਹੀ ਜਿਹੜਾ ਕਿਹਾ ਜਾਊਗਾ। ਇਹ ਵੱਡਾ ਆਪਣੇ ਆਪ ਦੇ ਵਿੱਚ ਜਿਹੜਾ ਜੀ ਇੱਕ ਸਵਾਲ ਜਿਹੜਾ ਖੜਾ ਕਰ ਗਏ ਕੈਪਟਨ ਅਮਰਿੰਦਰ ਸਿੰਘ ਹੋਰੀ, ਕਿਉਂਕਿ ਇੱਥੇ ਹਾਲਾਤ ਜਿਹੜੇ ਜੀ ਇੱਦਾਂ ਦੇ ਬਣ ਗਏ ਕਿ ਕਿਸੇ ਦਾ ਪੁੱਤ ਜਿਹੜਾ ਜੀ ਤੁਰ ਗਿਆ, ਕੋਈ ਬੱਸ ਥੱਲੇ ਆ ਗਿਆ, ਐਕਸੀਡੈਂਟ ਹੋ ਗਿਆ, ਨਹੀਂ ਜਿਹੜਾ ਪੁੱਛਦਾ ਜੀ ਲੋਕਾਂ ਕੋਲੇ ਰਾਹ ਇੱਕੋ ਹੀ ਬਚਦਾ ਹੈ ਕਿ ਉਹ ਸੜਕ ਦੇ ਉੱਤੇ ਆ ਜਾਣ ਔਰ ਸੜਕਾਂ ਨੂੰ ਰੋਕ ਲੈਣ। ਫਿਰ ਜਿਹੜਾ ਪ੍ਰਸ਼ਾਸਨ ਹੈ ਉਹ ਹਾਈਵੇ ਐਕਟ ਦੇ ਤਹਿਤ ਉਹਨਾਂ ਦੇ ਉੱਤੇ ਮਾਮਲੇ ਜਿਹੜੇ ਜੀ ਉਹ ਦਰਜ ਕਰਦਾ, ਲੋਕ ਭੁਗਤਦੇ ਆ। ਪਰ ਸਿਆਸਤ ਦੇਖੋ ਕੇਸ ਪੱਧਰ ਦੀ ਕਿੱਥੋਂ ਤੱਕ ਜਿਹੜੀ ਜੀ ਉਹ ਚਲੇਗੀ ਵੀ ਜੇ ਤੋੜ ਭੰਨ ਵੀ ਕੀਤੀ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਉਹ ਤਾਂ ਬੱਚੇ ਨੇ, ਕੋਈ ਜਿਹੜਾ ਜੀ ਉਹ ਫਰਕ ਨਹੀਂ ਪੈਂਦਾ। ਜਦੋਂ ਵਿਆਨਾ ਦੇ ਵਿੱਚ ਮਰਡਰ ਜਿਹੜਾ ਹੋਇਆ ਸੀਗਾ ਉਦੋਂ ਉਹ ਮਰਡਰ ਵਿਆਨਾ 'ਚ ਹੋਇਆ ਸੀਗਾ, ਪਰ ਜਿੰਨੀ ਭੰਨ ਤੋੜ ਇੱਥੇ ਫਗਵਾੜੇ ਤੋਂ ਲੈ ਕੇ ਜਲੰਧਰ ਤੱਕ ਕੀਤੀ ਗਈ ਸੀ, ਇੱਕ ਪੂਰੀ ਦੀ ਪੂਰੀ ਟ੍ਰੇਨ ਜਿਹੜੀ ਆ ਜੀ ਉਹ ਲੂਹ ਦਿੱਤੀ ਗਈ ਸੀਗੀ, ਬਣਿਆ ਉਦੋਂ ਵੀ ਜਿਹੜਾ ਜੀ ਉਹ ਕੱਖ ਨਹੀਂ ਸੀਗਾ। ਇਹ ਸ਼ਹਿ ਹੁੰਦੀ ਹੈ ਜੀ। ਦੇਖੋ ਜਿੱਥੋਂ ਤੱਕ ਸੰਵਿਧਾਨਕ ਹੱਕ ਹੈ ਕਿਸੇ ਵੀ ਬੰਦੇ ਨੂੰ ਆਪਣੀ ਗੱਲ ਕਹਿਣ ਦਾ, ਜੇ ਉਹਦੇ ਕੁਝ ਵਿਰੋਧ ਗਿਆ ਉਹਦੇ ਕੋਲੇ ਰੋਸ ਪ੍ਰਗਟ ਕਰਨ ਦਾ ਪੂਰਾ ਜਿਹੜਾ ਜੀ ਉਹ ਹੱਕ ਹੁੰਦਾ। ਪਰ ਰੋਸ ਪ੍ਰਗਟ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੂਸਰੇ ਦੀ ਆਜ਼ਾਦੀ ਜਿਹੜੀ ਹੈ ਜੀ ਉਹਦਾ ਹੱਕ ਸੰਵਿਧਾਨਕ ਖੋਲੋ। ਜਿਹੜਾ ਕਿ ਹੁਣ ਤਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸੜਕਾਂ ਦੇ ਉੱਤੇ ਟੋਲ ਜਿਹੜਾ ਜੀ ਉਹ ਦੇ ਕੇ ਉਹਨਾਂ ਸੜਕਾਂ ਨੂੰ ਝੂਟ ਰਿਹਾ। ਇਹ ਨਹੀਂ ਪਤਾ ਕਿ ਟੋਲ ਦੇ ਕੇ ਆਏ ਜਿਹੜੀ ਗੱਡੀ ਹੈ ਜੀ ਉਹਨੂੰ ਕਿਸ ਜਗ੍ਹਾ ਦੇ ਉੱਤੇ ਕਿਹੜੇ ਗਰੁੱਪ ਨੇ ਸੜਕ ਤੇ ਆ ਕੇ ਬਹਿ ਕੇ ਰੋਕ ਲੈਣਾ ਵੀ ਇਦੋਂ ਗਾਂ ਨਹੀਂ ਜਾ ਸਕਦਾ। ਬਿਲਕੁਲ ਬਿਲਕੁਲ, ਇੱਕੋ ਹੀ ਸੂਬੇ 'ਚ ਇੱਕੋ ਦੇਸ਼ ਦੋ ਲਾ ਹੈਗੇ ਆ ਜੀ। ਤੇ ਭਾਰਤ ਪਾਕਿਸਤਾਨ ਦਾ ਜਿਹੜਾ ਤਣਾਅ ਆ ਵਾਹਗਾ ਬਾਰਡਰ ਤੇ ਫਿਰ ਦਿਸਿਆ ਜੀ। ਐਕਚੁਅਲੀ ਇਹ ਤਾਂ ਇਹ ਹੈ ਕਿ ਘਟਨਾ ਕਿਤੇ ਵੀ ਵਾਪਰੇ ਜੀ ਤੋ ਇਹ ਵਾਹਗਾ ਜਿਹੜਾ ਜੀ ਉਹ ਹਮੇਸ਼ਾ ਨਿਸ਼ਾਨੇ ਦੇ ਉੱਤੇ ਹੁੰਦਾ।
ਕਦੀ ਉਹ ਵਪਾਰ ਬੰਦ ਨਹੀਂ ਹੁੰਦੇ ਜਿਹੜੇ ਮੁੰਬਈ ਕਰਾਚੀ ਦੇ ਵਿਚਾਲੇ ਚੱਲਦੇ ਆ। ਇਹ ਅਸਰ ਪੈਂਦਾ ਜੀ ਉਹ ਵਾਘੇ ਦੇ ਵਪਾਰ ਦੇ ਉੱਤੇ ਅਸਰ ਪੈਂਦਾ। ਜੇ ਚੁੱਕ ਕੇ ਲੱਤਾਂ ਜਿਹੜੀਆਂ ਉਹ ਮਾਰਦੇ ਨੇ ਉੱਪਰ ਤੱਕ ਲਿਆ ਕੇ, ਉਹ ਵਾਘੇ ਦੇ ਉੱਤੇ ਹੀ ਅਜਿਹਾ ਗੁੱਸਾ ਜਿਹੜਾ ਜੀ ਉਹ ਦੇਖਣ ਨੂੰ ਮਿਲਦਾ। ਔਰ ਇਹ ਜਿਹੜਾ ਗੁੱਸਾ ਇਹਨੂੰ ਵੇਚਿਆ ਜਾਂਦਾ ਹੈ ਕਿਸਮ ਦੇ ਨਾਲ, ਤੁਸੀਂ ਕਹਿ ਲਓ ਦੋਨਾਂ ਜਿਹੜੀਆਂ ਉਹ ਸਾਈਡਾਂ ਦੇ ਉੱਤੇ। ਕਈ ਵਾਰੀ ਇਹ ਗੱਲ ਜਿਹੜੀ ਉਹ ਚੱਲੀ ਹੈ ਕਿ ਗੁੱਸਾ ਜਿਹੜਾ ਘਟਾਇਆ ਜਾਵੇ, ਪਰ ਕਿਉਂ ਘਟਾਇਆ ਜਾਵੇ? ਕਿਉਂਕਿ ਜਦੋਂ ਇੰਨੇ ਲੋਕ ਵੇਖਣ ਨੂੰ ਆਉਂਦੇ ਆ, ਫਿਰ ਤਾੜੀਆਂ ਜਿਹੜੀਆਂ ਜੀ ਉਹ ਮਾਰਦੇ ਆ। ਤੋ ਇਸ ਕਰਕੇ ਜੀ ਇਹ ਇੱਕ ਤੁਸੀਂ ਕਹਿ ਲਓ ਕਿ ਸ਼ੋਅ ਜਿਹੜਾ ਜੀ ਉਹ ਬਣਾਇਆ ਹੋਇਆ। ਉੱਥੋਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਮੂ ਕਸ਼ਮੀਰ ਨੂੰ ਲੈ ਕੇ ਜਿਹੜਾ ਤਣਾਅ ਆ ਉਹ ਪੰਜਾਬ ਭੁਗਤ ਰਿਹਾ। ਚਾਹੇ ਉਹ ਸਮਝੌਤਾ ਐਕਸਪ੍ਰੈਸ ਬੰਦ ਹੋ ਗਈ ਆ, ਲਾਹੌਰ ਦਿੱਲੀ ਜਿਹੜੀ ਸੀਗੀ ਸਾਡਾ ਸਰਹੱਦ ਉਹ ਬੰਦ ਹੋ ਗਈ ਆ। ਇਹਦੇ ਵਿੱਚ ਮੁਲਕ ਤੋਂ ਮੁਲਕ ਬਹੁਤ ਘੱਟ ਲੋਕ ਆਉਂਦੇ ਆ। ਬਹੁਤੇ ਜਿਹੜੇ ਪੰਜਾਬੀ ਨੇ, ਕਿਉਂਕਿ ਅੱਜ ਜਿਵੇਂ 15 ਅਗਸਤ ਹੈ, ਤੋ ਅੱਜ ਦੇ ਦਿਨ ਹੀ ਇਹ ਲੋਕ ਜਿਹੜੇ ਜੀ ਉਹ ਜਿਹੜੇ ਸੀਗੇ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜਿਹੜਾ ਜੀ ਉਹੋ ਹੀ ਨੇ। ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀਆਂ ਜਿਹੜੀਆਂ ਸਾਂਝਾਂ ਨੇ ਥੋੜ੍ਹੀਆਂ ਬਹੁਤੀਆਂ ਅਜੇ ਜਿੰਨੀਆਂ ਕੁ ਬਚਦੀਆਂ, ਹਾਲਾਂਕਿ ਬਹੁਤੇ ਸਾਂਝਾਂ ਵਾਲੇ ਬਜ਼ੁਰਗ ਤਾਂ ਤੁਰ ਗਏ, ਕੁਛ ਰਹਿ ਗਏ। ਤੋ ਉਹ ਜਿਹੜਾ ਜੀ ਇਹਨਾਂ ਬੱਸਾਂ ਦੇ ਰਾਹੀਂ ਆਉਂਦੇ ਸੀਗੇ। ਸੋ ਇਹ ਇੱਕ ਵਾਰੀ ਫੇਰ ਜਿਹੜਾ ਜੀ ਇਹ ਸਾਰਾ ਕੁਛ ਰੁਕ ਗਿਆ, ਔਰ ਇਹਦਾ ਅਸਰ ਅਟਾਰੀ ਵਾਘਾ ਸਰਹੱਦ ਦੇ ਉੱਤੇ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ। ਪਾਕਿਸਤਾਨ ਦੇ ਵੱਲੋਂ ਜਿਹੜਾ ਉਹਨਾਂ ਦਾ ਆਜ਼ਾਦੀ ਦਿਵਸ ਸੀਗਾ, ਉਸ ਮੌਕੇ ਦੇ ਉੱਤੇ BSF ਤੇ ਪਾਕਿਸਤਾਨ ਰੇਂਜਰਸ ਦੇ ਵਿਚਾਲੇ ਮਠਿਆਈਆਂ ਤੇ ਵਧਾਈਆਂ ਜਿਹੜੀਆਂ ਹੁੰਦੀਆਂ ਉਹਦਾ ਆਦਾਨ ਪ੍ਰਦਾਨ ਨਹੀਂ ਹੋਇਆ। ਜਦੋਂ ਪਿਛਲੇ ਦਿਨੀ ਜਿਹੜਾ ਈਦ ਉਲ ਬਕਰੀਦ ਸੀ, ਉਸ ਮੌਕੇ ਦੇ ਉੱਤੇ ਵੀ BSF ਦੇ ਵੱਲੋਂ ਦਿੱਤੀਆਂ ਜਾਣ ਵਾਲੀਆਂ ਵਧਾਈਆਂ ਤੇ ਮਠਿਆਈਆਂ ਲੈਣ ਤੋਂ ਰੇਂਜਰਸ ਨੇ ਰਾਹ ਕਰਤੀ ਸੀਗੀ। ਹੁਣ ਜਿਹੜਾ ਜੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਵੀ ਇਹ ਵਧਾਈਆਂ ਤੇ ਮਠਿਆਈਆਂ ਜਿਹੜੀਆਂ ਜੀ ਉਹ ਨਹੀਂ ਦਿੱਤੀਆਂ ਗਈਆਂ ਜੀ। ਔਰ ਦੋਨੋਂ ਜਿਹੜੇ ਆ ਜੇ ਉਹ ਬਕਰੀਦ ਮੌਕੇ ਨਹੀਂ ਹੋਈਆਂ ਤੇ ਆਜ਼ਾਦੀ ਦਿਵਸ ਦੇ ਮੌਕੇ ਵੀ ਜਿਹੜੀਆਂ ਜੀ ਉਹ ਨਹੀਂ ਦਿੱਤੀਆਂ ਗਈਆਂ। ਹਾਲਾਂਕਿ ਬੇਸ਼ੱਕ ਜਿਹੜੇ ਇੱਥੇ ਫੌਜੀ ਜਵਾਨ ਨੇ, ਚਾਹੇ ਉਹ ਬਾਰਡਰ ਸਿਕਿਉਰਿਟੀ ਫੋਰਸਿਸ ਦੇ ਹੋਣ, ਚਾਹੇ ਉਹ ਪਾਕਿਸਤਾਨੀ ਰੇਂਜਰਸ ਜਿਹੜੇ ਉਹ ਹੋਣ, ਉਹ ਇੱਕ ਦੂਜੇ ਨੂੰ ਵਧਾਈਆਂ ਮਠਿਆਈਆਂ ਜਿਹੜੀਆਂ ਉਹ ਦੇਣੀਆਂ ਵੀ ਚਾਹੁੰਦੇ ਹੋਣ, ਪਰ ਕਿਉਂਕਿ ਸਾਰਾ ਕੁਛ ਜਿਹੜਾ ਜੀ ਉਹ ਸਰਕਾਰਾਂ ਦੇ ਅੰਦਰ ਹੈ, ਸਰਕਾਰਾਂ ਚਾਹੁੰਦੀਆਂ ਨੇ ਤੇ ਇਹ ਵਧਾਈਆਂ ਹੁੰਦੀਆਂ ਨੇ, ਸਰਕਾਰਾਂ ਨਹੀਂ ਚਾਹੁੰਦੀਆਂ ਤੇ ਇਹ ਮਠਿਆਈਆਂ ਜਿਹੜੀਆਂ ਜੀ ਉਹ ਨਹੀਂ ਹੁੰਦੀਆਂ। ਔਰ ਸਰਕਾਰਾਂ ਨੇ ਹੀ ਜਿਹੜਾ ਜੀ ਉਦੋਂ ਚਾਹਿਆ ਸੀ, ਸਿਆਸੀ ਲੋਕਾਂ ਨੇ ਹੀ ਚਾਹਿਆ ਸੀਗਾ ਕਿ ਧੁਰ ਵਿਚਾਲਿਓਂ ਰੱਖ ਕੇ ਜਿਹੜਾ ਜੀ ਇਹ ਲੋਕ ਚੀਰ ਦਿੱਤੇ ਜਾਣ, ਚੀਰ ਦਿੱਤੇ ਜਿਹੜਾ ਜੀ ਗਏ, ਜਿਹਨੂੰ ਕਿ ਅੱਜ ਵੀ ਉਹ ਜਿਹੜਾ ਉਹ ਭੁਗਤਦੇ ਆ ਉਹ ਲੋਕ। ਕਿਉਂਕਿ ਅੱਜ ਵੀ ਤਕਰੀਬਨ ਤੀਜੀ ਪੀੜ੍ਹੀ ਆਉਣ ਦੇ ਬਾਵਜੂਦ ਅਖਵਾਉਂਦੇ ਤਾਂ ਉਹ ਰਫਿਊਜੀ ਨੇ ਨਾ ਜੀ। ਬਿਲਕੁਲ। ਤੇ ਅੱਗੇ ASI ਦੀ ਜਿਹੜੀ ਖੁਦਕਸ਼ੀ ਸੀਗੀ ਜਿਸ ਨੂੰ ਦੱਸਿਆ ਜਾ ਰਿਹਾ ਆ, ਪਰ ਅਜੇ ਵੀ ਭੇਤ ਬਣੀ ਹੋਈ ਆ ਤੇ ਜਾਂਚ ਸ਼ੁਰੂ ਹੋਈ ਹੈ। ਬਿਲਕੁਲ ਜੀ, ਐਕਚੁਅਲੀ ਸਹੀ ਪੁੱਛੋ ਤਾਂ ਜਿਹੜੀਆਂ ਇਹ ਹਿਰਾਸਤੀ ਮੌਤਾਂ ਨੇ, ਕੱਲ ਵੀ ਗੱਲ ਜਿਹੜੀ ਦੀ ਉਹ ਕੀਤੀ ਸੀਗੀ, ਜਿੰਨੀਆਂ ਹਿਰਾਸਤੀ ਮੌਤਾਂ ਇਸ ਵੇਲੇ ਹੋ ਰਹੀਆਂ ਨੇ, ਇਹ ਕਿਹਾ ਜਾ ਸਕਦਾ ਹੈ ਕਿ ਸ਼ੱਕੀ ਨੇ ਔਰ ਇਹ ਅੰਨੇ ਕਤਲ ਜਿਹੜਾ ਜੀ ਉਹ ਕਹੇ ਜਾ ਸਕਦੇ ਆ। 532 ਕਿਲੋ ਹੈਰੋਇਨ ਜਿਹੜੀ ਆ ਜੀ ਇੱਧਰ ਆਉਂਦੀ ਪੰਜਾਬ ਵਾਲੀ ਸਾਈਡ ਦੇ ਉੱਤੇ ਭਾਰਤ ਆਉਂਦੀ ਆ। ਗੁਰਪਿੰਦਰ ਸਿੰਘ ਜਿਹੜਾ ਜੀ ਉਹ ਫੜਿਆ ਜਾਂਦਾ, ਉਦੋਂ ਬਾਅਦ NIA ਕੋਲੇ ਕੇਸ ਚਲੇ ਜਾਂਦਾ। NIA ਤੁਰਦੀ ਆ ਉਹਦੀ ਛਾਣਬੀਣ ਕਰਨ ਲਈ, ਉਹਦੇ ਪਹੁੰਚਣ ਤੋਂ ਪਹਿਲਾਂ ਗੁਰਪਿੰਦਰ ਜਿਹੜਾ ਜੀ ਉਹ ਉੱਪਰ ਪਹੁੰਚ ਜਾਂਦਾ, ਕਿ ਇਹ ਕਿਹਾ ਜਾਂਦਾ ਕਿ ਉਹਨੂੰ ਸ਼ੂਗਰ ਹੋ ਗਈ ਜੀ, ਉਹ ਤਾਂ ਉਹਦੀ ਮੌਤ ਹੋ ਗਈ। ਉਦੋਂ ਪਿੱਛੇ ਜੇ ਤੁਸੀਂ ਜਾਓ ਤਾਂ ਜਿਹੜਾ ਮਹਿੰਦਰਪਾਲ ਬਿੱਟੂ ਆ, ਉਹਦਾ ਮਰਡਰ ਉਦੋਂ ਹੁੰਦਾ ਜਦੋਂ SIT ਇਹ ਤਿਆਰੀ ਜਿਹੜੀ ਦੀ ਕਰ ਰਹੀ ਆ ਕਿ ਉਹਨੂੰ ਉਹਨਾਂ ਨੇ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲੈ ਕੇ ਆਉਣਾ। ਮਹਿੰਦਰਪਾਲ ਬਿੱਟੂ ਦਾ ਜਿਹੜਾ ਮਰਡਰ ਸੀ ਜੇਲ੍ਹ ਦੇ ਵਿੱਚ, ਉਹਦੇ ਤੋਂ ਬਾਅਦ SIT ਦੀ ਕੋਈ ਜਾਂਚ ਜਿਹੜੀ ਹੈ ਜੀ ਕਿੱਧਰ ਨੂੰ ਚੱਲ ਵੀ ਰਹੀ ਆ ਨਹੀਂ ਚੱਲ ਰਹੀ, ਸਭ ਕੁਛ ਜਿਹੜਾ ਜੀ ਉਹ ਬੰਦ ਹੋ ਗਿਆ। ਮਤਲਬ ਕਿ ਮਕਸਦ ਪੂਰਾ ਹੋ ਗਿਆ ਕਿਤੇ ਨਾ ਕਿਤੇ। ਗੁਰਪਿੰਦਰ ਦੀ ਮੌਤ ਤੋਂ ਬਾਅਦ 532 ਕਿਲੋ ਹੈਰੋਇਨ ਦੇ ਮਾਮਲੇ ਦੇ ਉੱਤੇ ਪਰਦਾ ਉੱਠਣਾ ਸੀ, ਉਹ ਨਹੀਂ ਜਿਹੜਾ ਜੀ ਉਹ ਉੱਠਿਆ, ਉੱਠ ਸਕਣਾ ਹੀ ਨਹੀਂ। ਫਿਰ ਉਹ ਬੰਦਾ ਹੀ ਜਿਹੜਾ ਜੀ ਉਹ ਨਹੀਂ ਰਿਹਾ, ਇਹ ਭੇਦ ਬਣ ਗਿਆ। ਹੁਣ STF ਨੇ ਦੋ ASI ਫੜੇ ਸੀਗੇ ਘਰਿੰਡੇ ਤੋਂ, ਔਰ ਇਹਦੇ ਵਿੱਚੋਂ ਇੱਕ ਜਿਹੜਾ ਅਵਤਾਰ ਸਿੰਘ ਸੀਗਾ, ਇਹ ਬਾਸਕਟਬਾਲ ਦਾ ਖਿਡਾਰੀ ਜਿਹੜਾ ਜੀ ਉਹ ਦੱਸਿਆ ਜਾਂਦਾ, ਔਰ 2 ਸਾਲ ਪਹਿਲਾਂ ਉਹਦੀ ਰਈਆ ਪੁਲਿਸ ਥਾਣੇ ਦੇ ਵਿੱਚ ਬਦਲੀ ਹੋਈ ਸੀ। 6 ਮਹੀਨੇ ਪਹਿਲਾਂ ਘਰਿੰਡਾ ਥਾਣੇ ਦੇ ਵਿੱਚ ਉਹਨੂੰ ਭੇਜਿਆ ਗਿਆ ਸੀ। ਉਹਦਾ ਇੱਕ ਮੁੰਡਾ ਜਿਹੜਾ ਜੀ ਉਹ ਬਾਹਰ ਪੜ੍ਹਨ ਗਿਆ ਹੋਇਆ ਵਿਦੇਸ਼, ਔਰ
ਜਿਹੜਾ ਪਰਿਵਾਰ ਹੈ ਉਹਨੇ ਬਿਲਕੁਲ ਚੁੱਪ ਢਾਈ ਹੋਈ ਆ। ਉਹ ਮੀਡੀਆ ਦੇ ਸਾਹਮਣੇ ਕੁਝ ਵੀ ਬੋਲਣ ਦੇ ਵਾਸਤੇ ਤਿਆਰ ਨਹੀਂ। 12 ਅਗਸਤ ਨੂੰ STF ਦੀ ਪੁਲਿਸ ਨੇ ਨਸ਼ਾ ਵੇਚਣ ਦੇ ਦੋਸ਼ ਦੇ ਹੇਠ ਗ੍ਰਿਫਤਾਰ ਜਿਹੜੇ ਜੀ 2 ASI ਕੀਤੇ ਸੀਗੇ, ਇੱਕ ਅਵਤਾਰ ਸਿੰਘ ਤੇ ਜ਼ੋਰਾਵਰ ਸਿੰਘ। ਝਰਿੰਡਾ ਥਾਣੇ ਦੇ ਵਿੱਚ ਜਿਹੜੀ ਹੈ ਜੀ ਉਹ ਮਾਮਲਾ ਦਰਜ ਹੈ। 13 ਅਗਸਤ ਨੂੰ ਅਵਤਾਰ ਸਿੰਘ ਨੇ STF ਦੀ ਹਿਰਾਸਤ ਦੇ ਦੌਰਾਨ ਹਵਾਲਾਤ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਹਵਾਲਾਤ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਕਿਹਾ ਜਾਂਦਾ ਕਿ ਅਵਤਾਰ ਸਿੰਘ ਜਦੋਂ ਵਾਸ਼ਰੂਮ ਜਿਹੜਾ ਦੀ ਉਹ ਗਿਆ ਤੇ ਆਉਂਦਿਆਂ ਉਹਨੇ ਦੇਖਿਆ ਕਿ ਜੋ ਪੁਲਿਸ ਦੱਸਦੀ ਹੈ ਕਹਾਣੀ ਕਿ ਇੱਕ ਅਸਾਲਟ ਰਾਈਫਲ ਜਿਹੜੀ ਆ ਜੀ ਉਹ ਦਫ਼ਤਰ 'ਚ ਪਈ ਸੀ। ਉਹਨੇ ਚੁੱਕ ਕੇ ਆਪਣੀ ਠੋਡੀ ਨਾਲ ਲਾ ਲਈ ਤੇ 5 ਗੋਲੀਆਂ ਉਹਦੇ 'ਚੋਂ ਚੱਲੀਆਂ। 2 ਉਹਦੇ ਚਿਹਰੇ ਤੋਂ ਆਰ-ਪਾਰ ਹੋ ਗਈਆਂ, 3 ਗੋਲੀਆਂ ਜਿਹੜੀਆਂ ਦੀ ਉਹ ਹਵਾ ਦੇ ਵਿੱਚ ਚੱਲੀਆਂ। ਉਹਦੀ ਥਾਂਏ ਮੌਤ ਹੋ ਗਈ। ਹੁਣ ਸਵਾਲ ਇਹ ਆ ਕਿ ਅਸਾਲਟ ਉਹਦੇ ਸਾਹਮਣੇ ਰੱਖੀ ਹੋਈ ਸੀ ਵੀ ਉਹ ਚੁੱਕੇ ਤੇ ਉਹਦੇ ਨਾਲ ਖੁਦਕੁਸ਼ੀ ਕਰ ਲੇ। ਉਹ ਕਾਹਦੀ ਹਿਰਾਸਤ ਦੇ ਵਿੱਚ ਸੀਗਾ? ਹਿਰਾਸਤ ਕੀ ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਵੀ ਜਿੱਥੇ ਉਹ ਮਰਜ਼ੀ ਘੁੰਮ ਰਿਹਾ ਔਰ ਲੱਭਦਾ ਫਿਰਦਾ ਵੀ ਅਸਾਲਟ ਜਿਹੜੀ ਆ ਉਹ ਕਿੱਥੇ ਪਈ ਆ। ਔਰ ਉਹ ਜੇ ਅਸਾਲਟ ਚੁੱਕ ਉਹ ਫੁੱਲ ਆ, ਫੁੱਲੀ ਲੋਡਡ ਹੈ, ਤੇ ਉਹ ਸਿਰਫ ਆਪਣੇ ਉੱਤੇ ਕਿਉਂ ਇਸ ਅਸਾਲਟ ਨੂੰ ਜਿਹੜਾ ਦੀ ਉਹ ਵਰਤਦਾ ਹੈ? ਇਹ ਵੀ ਇੱਕ ਵੱਡਾ ਜਿਹੜਾ ਦੀ ਉਹ ਸਵਾਲ ਹੈ। ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜੀ ਜੁਡੀਸ਼ੀਅਲ ਜਾਂਚ ਜਿਹੜੀ ਆ ਉਹ ਸਟਾਰਟ ਕੀਤੀ ਗਈ ਆ ਔਰ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਹਾਜ਼ਰੀ ਦੇ ਵਿੱਚ ਪੋਸਟਮਾਰਟਮ ਜਿਹੜਾ ਜੀ ਅਵਤਾਰ ਸਿੰਘ ਦਾ ਕੀਤਾ ਗਿਆ। ਉਹਦੇ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸੀਗੇ, ਪਰ ਕਿਸੇ ਨੇ ਮੀਡੀਆ ਦੇ ਨਾਲ ਕੋਈ ਗੱਲਬਾਤ ਜਿਹੜੀ ਜੀ ਉਹ ਨਹੀਂ ਕੀਤੀ। ਇਹ ਕਿਹਾ ਜਾ ਰਿਹਾ ਕਿ ਅਵਤਾਰ ਸਿੰਘ ਦੀ ਮੌਤ ਤੋਂ ਬਾਅਦ ਠੀਕ ਉਸੇ ਤਰੀਕੇ ਦੇ ਨਾਲ ਬਹੁਤਾ ਕੁਝ ਦਬ ਗਿਆ ਜਿਵੇਂ ਗੁਰਪਿੰਦਰ ਦੀ ਮੌਤ ਤੋਂ ਬਾਅਦ ਬਹੁਤਾ ਕੁਝ ਜਿਹੜਾ ਉਹ ਦਬ ਗਿਆ ਸੀਗਾ ਜੀ। ਔਰ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਉਹਦਾ ਵੀ ਜਿਹੜਾ ਬਿਆਨ ਹੈ ਉਹ ਅਸਮਾਨ ਹੋਰਾਂ ਦਾ ਵੀ ਹੈ ਕਿ ਜਿਹੜੀਆਂ ਹਿਰਾਸਤੀ ਮੌਤਾਂ ਹੋ ਰਹੀਆਂ ਨੇ ਇਹ ਇੱਕ ਗੰਭੀਰ ਜਿਹੜਾ ਜੀ ਉਹ ਸਵਾਲ ਹੈ ਔਰ ਇਹ ਸ਼ੱਕੀ ਨੇ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਕਿਉਂਕਿ ਹੁਣ ਤੱਕ ਜਦੋਂ ਤੋਂ ਮੌਜੂਦਾ ਸਰਕਾਰ ਬਣੀ ਆ ਇਹਦੇ 2.25 ਸਾਲ ਦੇ ਰਾਜਕਾਲ ਦੇ ਵਿੱਚ ਇਹ 15ਵੀਂ ਤਕਰੀਬਨ ਜਿਹੜੀ ਜੀ ਹਿਰਾਸਤੀ ਮੌਤ ਹੈ। ਬਿਲਕੁਲ, ਜਾਂਚ ਵੀ ਇਸ ਦੀ ਰੋਲ ਖੋਲ ਜਾਣੀ ਜੀ, ਕੁਛ ਨਹੀਂ ਹੋਣਾ। ਤੇ ਅੱਗੇ ਆਜ਼ਾਦੀ ਦਿਹਾੜਾ ਤੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕਹਿੰਦੇ ਖਾਲਿਸਤਾਨ ਦੇ ਜਿਹੜੇ ਪੋਸਟਰ ਆ ਉਹ ਦੇਖੇ ਗਏ ਬਠਿੰਡਾ ਦੇ ਆਲੇ ਦੁਆਲੇ। ਬਿਲਕੁਲ ਜੀ, ਇਹ ਪੋਸਟਰ ਕਿਵੇਂ ਜਿਹੜਾ ਜੀ ਉਹ ਲੱਗ ਜਾਂਦੇ ਆ, ਕਿੱਥੋਂ ਲੱਗ ਜਾਂਦੇ ਆ, ਕੌਣ ਜਿਹੜਾ ਜੀ ਉਹ ਲਾ ਜਾਂਦਾ। ਇਹ ਜਿਹੜੇ ਪੋਸਟਰ ਨੇ ਉਹ ਕਹਿੰਦੇ ਕਿ ਪੁਲਿਸ ਨੇ ਮੁਸਤੈਦੀ ਜਿਹੜੀ ਆ ਜੀ ਉਹ ਵਧਾ ਦਿੱਤੀ ਆ ਬਠਿੰਡੇ ਤੇ ਆਲੇ ਦੁਆਲੇ। ਇਹ ਝੰਡੇ ਤੇ ਪੋਸਟਰ ਜਿਹੜੇ ਜੀ ਉਹ ਉਤਾਰਤੇ ਆ। ਜਿਹੜਾ ਇੱਕ ਘੋੜਾ ਚੌਕ ਹੈ ਇੱਥੇ ਬਠਿੰਡੇ ਦੇ ਵਿੱਚ, ਉੱਥੇ ਇੱਕ ਝੰਡਾ ਜਿਹੜਾ ਸੀਗਾ ਜੀ ਕੇਸਰੀ ਰੰਗ ਵਾਲਾ ਲੰਮੀ ਪਾਈਪ ਲਾ ਕੇ ਲਾਇਆ ਗਿਆ ਸੀਗਾ। ਪੁਲਿਸ ਨੇ ਝੰਡਾ ਲਾਤਾ ਤੇ ਦੁਕਾਨਾਂ ਦੇ ਉੱਤੇ ਲੱਗੇ CCTV ਕੈਮਰੇ ਜਿਹੜੇ ਆ ਜੀ ਉਹ ਘੋਖੇ ਜਾ ਰਹੇ ਆ। ਔਰ ਜਿਹੜਾ ਇਹ ਘੋੜਾ ਚੌਂਕ ਹੈ ਪਿਛਲੇ ਸਮੇਂ ਤੋਂ ਪੁਲਿਸ ਦੀ ਸੁਰੱਖਿਆ ਇੱਥੇ ਕਾਫੀ ਜਿਹੜੀ ਆ ਜੀ ਉਹ ਹੁੰਦੀ ਆ। ਔਰ ਪਿਛਲੇ 2 ਦਿਨਾਂ ਤੋਂ ਜਿਹੜੇ ਅਜੀਤ ਰੋਡ ਦਾ ਟ੍ਰੈਫਿਕ 1 ਵੇ ਕੀਤਾ ਗਿਆ, ਜਿਹਦੇ ਕਰਕੇ ਪੁਲਿਸ ਮੁਲਾਜ਼ਮਾਂ ਦੀ ਇੱਥੇ ਵੱਡੀ ਗਿਣਤੀ ਦੇ ਵਿੱਚ ਤਾਇਨਾਤੀ ਜਿਹੜੀ ਜੀ ਉਹ ਰਹਿੰਦੀ ਆ। ਇਹਦੇ ਬਾਵਜੂਦ ਇੱਥੇ ਜਿਹੜਾ ਜੀ ਝੰਡਾ ਲਾਉਂਦੇ ਆ ਕਿਸੇ ਨੂੰ ਵੇਖਿਆ ਨਹੀਂ। ਬਠਿੰਡੇ ਦਾ ਇੱਕ ਪਿੰਡ ਆ ਪੂਲਾ, ਉਹਦੇ ਵਿੱਚ ਵੀ ਖਾਲਿਸਤਾਨੀ ਪੋਸਟਰ ਜਿਹੜੇ ਜੀ ਉਹ ਲੱਗੇ ਹੋਏ ਸੀਗੇ। ਨਥਾਣੇ ਦੀ ਪੁਲਿਸ ਨੇ ਪੋਸਟਰ ਜਿਹੜੇ ਆ ਜੀ ਉੱਥੋਂ ਲਾਹਤੇ ਆ, ਉਹਦੇ ਉੱਤੇ ਜਿਹੜਾ ਜੀ ਆਜ਼ਾਦੀ ਖਾਲਿਸਤਾਨ ਲਿਖਿਆ ਹੋਇਆ। ਇਹਨਾਂ ਪੋਸਟਰਾਂ ਦੇ ਉੱਤੇ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਅਕਾਲ ਤਖਤ ਦੀ ਤਸਵੀਰ ਜਿਹੜੀ ਆ ਜੀ ਉਹ ਛਪੀ ਹੋਈ ਆ। ਜਿਹੜਾ ਥਾਣਾ ਨਥਾਣਾ ਹੈ ਜੀ ਉਹ ਇਹ ਕਹਿੰਦਾ ਕਿ ਪੂਲਾ ਬੱਸ ਅੱਡੇ ਦੇ ਉੱਤੇ ਜਿਹੜਾ ਜੀ ਪੋਸਟਰ ਲੱਗਿਆ ਸੀਗਾ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਦੇਖਿਆ ਤੇ ਪਿੰਡ ਦੇ ਵਿੱਚ ਕੁਝ ਪੋਸਟਰ ਜਿਹੜੇ ਜੀ ਉਹ ਹੋਰ ਵੀ ਲੱਗੇ ਜਿਹੜਾ ਜੀ ਉਹ ਹੋਏ ਸੀਗੇ। ਇਹ ਪੋਸਟਰ ਕਿਹਨੇ ਲਾਏ ਆ? ਪੁਲਿਸ ਇਹ ਕਹਿੰਦੀ ਆ ਕਿ ਇਹਦੇ ਵਾਸਤੇ ਉਹ CCTV ਕੈਮਰੇ ਜਿਹੜੇ ਜੀ ਉਹ ਖੰਗਾਲ ਰਹੀ ਆ ਤੇ ਉਸ ਤੋਂ ਬਾਅਦ ਹੀ ਕੁਝ ਜਿਹੜਾ ਜੀ ਉਹ ਦੱਸ ਸਕੂਗੀ ਕਿ ਇਹ ਪੋਸਟਰ ਜਿਹੜੇ ਉਹ ਕਿੰਨਾ ਨੇ ਲਾਏ ਤੇ ਝੰਡਾ ਕਿਹਨੇ ਲਾਇਆ। ਬਿਲਕੁਲ ਜੀ, ਦੇਖਣੇ ਵੀ ਚਾਹੀਦੇ ਹੈਗੇ ਆ, ਸ਼ਰਾਰਤਾਂ ਬਹੁਤ ਹੈਗੀਆਂ। ਅੱਗੇ ਗੱਲ ਕਰਦੇ ਹਾਂ ਪਟਿਆਲੇ ਦੇ ਲਾਗੋਂ 3 ਭਰਾਵਾਂ ਦੀਆਂ ਗੱਡੀਆਂ ਫੜੀਆਂ ਗਈਆਂ, ਅਸਲਾ ਫੜਿਆ ਗਿਆ, ਗੋਲੀਆਂ ਫੜੀਆਂ ਗਈਆਂ ਤੇ ਸ਼ੱਕ ਕੀਤਾ ਜਾਂਦਾ ਕਿ ਇਹ ਨਸ਼ਾ ਤਸਕਰ ਹੈ। ਬਿਲਕੁਲ ਜੀ, ਇਹ 3 ਭਰਾ ਨੇ ਐਕਚੁਅਲੀ ਜਿਹੜਾ ਦੀ, ਔਰ ਇਹ ਬੜੀ ਕਿਉਂਕਿ ਨਸ਼ੇ ਦੀ ਤਾਂ ਗੱਲ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕਿਹੜੇ ਪੱਧਰ ਦੇ ਉੱਤੇ ਕਿਵੇਂ ਕਿੰਨਾ ਜਿਹੜਾ ਜੀ ਉਹ ਵਿਕ ਰਿਹਾ। ਥਾਂ ਦੇ ਉੱਤੇ ਤੁਸੀਂ ਕਹਿ ਲਓ ਕਿ ਜਿਹੜੇ ਨਸ਼ਾ ਕਰ ਕਰਕੇ ਮੁੰਡੇ ਜਿਹੜੇ ਜੀ ਉਹ ਤੁਰੀ ਜਾ ਰਹੇ ਆ। ਕੱਲ ਵੀ ਰਣੀਆਂ ਪਿੰਡ ਪੈਂਦਾ ਮੋਗੇ ਦੇ ਨੇੜੇ, ਉੱਥੇ ਇੱਕ ਮੁੰਡਾ ਜਿਹੜਾ ਜੀ ਉਹ ਮੌਤ ਦੇ ਮੂੰਹ ਜਾ ਪਿਆ। ਐਕਚੁਅਲੀ ਕੱਲ ਵੀ 2 ਡੈਥ ਜਿਹੜੀਆਂ ਜੀ ਓਵਰਡੋਜ਼ ਦੇ ਨਾਲ ਹੋਈਆਂ ਨੇ।
ਹੁਣ ਤਾਂ ਜਿਹੜੇ ਵੇਚਣ ਵਾਲੇ ਆ ਉਹਨਾਂ ਨੇ ਘਰਾਂ ਦੇ ਵਿੱਚ ਹੀ ਪਿਉਣੀ ਸ਼ੁਰੂ ਕਰਤੀ ਆ, ਉੱਥੇ ਹੀ ਬਹਿ ਕੇ ਕਹਿੰਦੇ ਲਾ ਲਓ ਜਿਹੜਾ ਲਾਉਣੀ ਆ ਸਿਰਿੰਜ। ਇੰਨੇ ਉਹਨਾਂ ਦੇ ਹੌਸਲੇ ਜਿਹੜੇ ਜੀ ਵੱਧ ਗਏ, ਪਤਾ ਕਿ ਕੋਈ ਪੁੱਛਣ ਵਾਲਾ ਜਿਹੜਾ ਜੀ ਉਹ ਨਹੀਂ ਗਾ। ਤਾਂ ਬਹੁਤ ਲੋਕ ਜਿਹੜੇ ਜੀ ਇਸ ਧੰਦੇ ਦੇ ਵਿੱਚ ਲੱਗ ਗਏ ਆ, ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਪੈਸਾ ਜਿਹੜਾ ਜੀ ਉਹ ਮੋਟਾ ਬਣਦਾ। ਇਹ ਤਿੰਨ ਭਰਾ ਨੇ ਜਿਹੜੇ ਜੀ ਸੋਨੀ ਸਿੰਘ, ਕੁਲਦੀਪ ਸਿੰਘ ਤੇ ਰਣਜੀਤ ਸਿੰਘ। ਇਹ ਪਿੰਡ ਮਰਾਦਪੁਰਾ ਪਿੰਡ ਆ ਜੀ, ਸਮਾਣਾ ਰੋਡ ਦੇ ਉੱਤੇ। ਉੱਥੋਂ ਦੇ ਤਿੰਨੇ ਇਹ ਰਹਿਣ ਵਾਲੇ ਨੇ। ਇਹ ਕਿਹਾ ਜਾ ਰਿਹਾ ਕਿ ਇਹਨਾਂ ਨੇ ਜਿਹੜੀਆਂ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਇਹ ਕਰਦੇ ਨੇ ਔਰ ਆਪਣੇ ਆਪਣੇ ਹਿੱਸੇ ਦੇ ਮੁਤਾਬਕ ਵੰਡ ਕੇ ਕਾਰਾਂ ਦੇ ਰਾਹੀਂ ਗਾਹਕਾਂ ਨੂੰ ਸਪਲਾਈ ਜਿਹੜੇ ਜੀ ਉਹ ਕਰਦੇ। ਕਾਰਾਂ ਗੱਡੀਆਂ ਜਿਹੜੀਆਂ ਜੀ ਇਹਨਾਂ ਨੇ ਲਗਜ਼ਰੀ ਵੱਡੀਆਂ ਰੱਖੀਆਂ ਹੋਈਆਂ ਨੇ ਤਾਂ ਕਿ ਕੋਈ ਸ਼ੱਕ ਜਿਹੜਾ ਉਹ ਨਾ ਪਵੇ। ਪੁਲਿਸ ਨੇ ਇਹਨਾਂ ਦੇ ਪਿੰਡ ਜਿਹੜਾ ਜੀ ਉਹ ਛਾਪਾ ਮਾਰਿਆ। ਇਹ ਆਪ ਤਾਂ ਨਿਕਲ ਗਏ ਪਰ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਜੀ ਕਾਬੂ ਆਈਆਂ ਔਰ ਗੱਡੀਆਂ ਦੇ ਵਿੱਚੋਂ 40,000 ਗੋਲੀਆਂ ਨਸ਼ੀਲੀਆਂ ਜਿਹੜੀਆਂ ਉਹ ਪੁਲਿਸ ਨੇ ਬਰਾਮਦ ਕੀਤੀਆਂ ਨੇ। ਔਰ ਪੁਲਿਸ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਜੀ ਕਿ ਇਹਨਾਂ ਨੇ ਇਸੇ ਨਸ਼ੇ ਦੇ ਕਾਰੋਬਾਰ ਤੋਂ ਜਾਇਦਾਦਾਂ ਬਣਾਈਆਂ ਨੇ, ਪਲਾਟ ਜਿਹੜੇ ਜੀ ਉਹ ਬਣਾਏ ਆ। ਇਹਨਾਂ ਦੇ ਜਿਹੜੇ ਬੈਂਕ ਖਾਤੇ ਆ ਉਹ ਖੰਗਾਲੇ ਜਾ ਰਹੇ ਆ। ਪੁਲਿਸ ਇਹ ਕਹਿੰਦੀ ਆ ਕਿ ਇਹਨਾਂ ਦੀ ਜਾਇਦਾਦ ਜਿਹੜੀ ਆ ਜੀ ਉਹ ਇਹ ਨਾਲ ਇੱਥੇ ਅਟੈਚ ਕੀਤੀ ਜਾਊਗੀ ਇਸ ਕੇਸ ਦੇ। ਔਰ ਇਹ ਇੰਨਾ ਵੱਡਾ ਜਿਹੜਾ ਜ਼ਖੀਰਾ 40,000 ਗੋਲੀਆਂ ਮਾਇਨੇ ਰੱਖਦੀਆਂ ਨੇ ਜੀ, ਉਹ ਇੰਨਾ ਕਿੱਥੋਂ ਲੈ ਕੇ ਆਏ? ਕਿਸੇ ਫੈਕਟਰੀ ਤੋਂ ਲੈ ਕੇ ਆਏ ਨੇ ਜਾਂ ਕਿਸੇ ਸਮਗਲਰ ਦੇ ਵੱਲੋਂ ਉਹਨਾਂ ਨੂੰ ਜਿਹੜੀ ਇਹ ਸਪਲਾਈ ਦਿੱਤੀ ਜਾਂਦੀ ਆ? ਇਹਦੀ ਪੁਲਿਸ ਜਿਹੜੀ ਘੋਖ ਕਰ ਰਹੀ। ਹੁਣ ਉਨੀ ਦੇਰ ਤੱਕ ਤਾਂ ਪਤਾ ਨਹੀਂ ਲੱਗਣਾ ਜਿੰਨੀ ਦੇਰ ਤੱਕ ਇਹ ਫੜੇ ਨਹੀਂ ਜਾਂਦੇ। 2 ਦਿਨ ਪਹਿਲਾਂ ਪੁਲਿਸ ਨੇ ਇੱਥੇ ਪਟਿਆਲੇ ਦੀ ਪੁਲਿਸ ਨੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਇਸੇ ਹੀ ਚਿੱਟੇ ਦੇ ਕਾਰੋਬਾਰ ਤੋਂ ਵੱਡੀ ਜਾਇਦਾਦ ਜਿਹੜੀ ਹੈ ਜੀ ਉਹ ਬਣਾਈ ਹੈ। ਕਈ ਕੋਠੀਆਂ ਉਹਨਾਂ ਨੇ ਇੱਥੇ ਜਿਹੜੀਆਂ ਜੀ ਉਹ ਬਣਾ ਲਈਆਂ। ਔਰ ਇਹਦੇ ਵਿੱਚ ਹੈਰਾਨਗੀ ਵਾਲੀ ਗੱਲ ਇਹ ਸੀ ਔਰਤਾਂ ਵਾਲੇ ਮਾਮਲੇ ਦੇ ਵਿੱਚ ਕਿ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਔਰਤ ਹੈ ਉਹਦਾ ਜਿਹੜਾ ਘਰ ਵਾਲਾ ਇੱਥੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਹੈ। ਗਾਹਕ ਸਾਰੇ ਜੇਲ੍ਹ ਦੇ ਅੰਦਰ ਬੈਠਾ ਉਹ ਲੱਭਦਾ ਸੀਗਾ, ਉੱਥੋਂ ਫੋਨ ਦੇ ਰਾਹੀਂ ਸੰਪਰਕ ਉਹਨਾਂ ਨੂੰ ਕਰਦਾ ਸੀਗਾ, ਪੈਸੇ ਲੈ ਕੇ ਅੱਗੋਂ ਸਮਾਨ ਜਿਹੜਾ ਜੀ ਇਹ ਪਹੁੰਚਾ ਦਿੰਦੀਆਂ ਸੀਗੀਆਂ। ਜਦੋਂ ਕਿ ਸਰਕਾਰ ਕਹਿੰਦੀ ਆ ਕਿ ਉਹਨੇ ਤਾਂ ਜੇਲ੍ਹਾਂ ਦੇ ਅੰਦਰ ਫੋਨ ਸਿਸਟਮ ਵਗੈਰਾ ਜਿਹੜਾ ਜੀ ਉਹ ਕੰਪਲੀਟਲੀ ਬੰਦ ਕਰ ਦਿੱਤਾ ਹੋਇਆ। ਔਰ 2 ਦਿਨ ਪਹਿਲਾਂ ਫੜੀਆਂ ਗਈਆਂ ਜਿਹੜੀਆਂ ਇਹ ਔਰਤਾਂ ਨੇ ਜੀ, ਉਹਨਾਂ ਨੇ ਜੇਲ੍ਹ ਦੇ ਅੰਦਰੂਨੀ ਜਿਹੜਾ ਚੱਲ ਰਿਹਾ ਕਾਰੋਬਾਰ ਅੰਦਰੋਂ ਜਿਹੜਾ ਜੀ ਉਹਦੀ ਵੀ ਪੋਲ ਖੋਲੀ। ਬਿਲਕੁਲ ਜੀ, ਅੰਦਰ ਤਾਂ ਬਹੁਤ ਕੁਝ ਹੋਇਆ, ਬਹੁਤ ਗਰਕ ਗਿਆ ਪੰਜਾਬ ਦਾ। ਤੇ ਅੱਗੇ ਅਨਾਉ ਕਾਂਡ ਦੇ ਵਿੱਚ ਜਿਹੜਾ ਕੇਸ ਚੱਲਦਾ ਸੀਗਾ ਉਸ ਵਿੱਚ ਪਹਿਲਾਂ ਚਲਾਨ ਨਹੀਂ ਸੀ ਪੇਸ਼ ਕੀਤਾ ਗਿਆ, ਹੁਣ ਕਿਹੜਾ ਚਲਾਨ ਹੈ ਜਿਹੜਾ ਪੇਸ਼ ਕਰ ਦਿੱਤਾ? ਐਕਚੁਅਲੀ ਜੀ ਕਿਉਂਕਿ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਉੱਤਰ ਪ੍ਰਦੇਸ਼ 'ਚੋਂ ਇਹ ਕੇਸ ਲੈਣ ਦਾ ਜੀ, ਔਰ ਇਹ 30 ਹਜ਼ਾਰੀ ਅਦਾਲਤ ਹੈ ਦਿੱਲੀ ਦੀ, ਉੱਥੇ ਇਹ ਮਾਮਲਾ ਆ ਕੇ ਲੱਗ ਗਿਆ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਕਿਹਾ ਸੀਗਾ ਕਿ ਜਿਹੜੀ ਪੁਲਿਸ ਹੈ ਉਹ ਚਲਾਨ ਪੇਸ਼ ਕਰੇ ਔਰ 45 ਦਿਨਾਂ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਪੂਰੀ ਕਰਨ ਦੇ ਹੁਕਮ ਦਿੱਤੇ ਆ ਸੁਪਰੀਮ ਕੋਰਟ ਨੇ। ਇਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਆ ਕੁਲਦੀਪ ਸਿੰਘਰ, ਇਹਨੇ 4 ਜੂਨ 2017 ਨੂੰ ਆਪਣੀ ਜਿਹੜਾ ਇਹਦਾ ਘਰ ਹੈ ਉੱਥੇ ਇਹਨੇ ਇਸ ਲੜਕੀ ਦੇ ਨਾਲ ਜਿਹੜਾ ਜੀ ਉਹ ਰੇਪ ਕੀਤਾ ਸੀਗਾ। ਔਰ ਇਹ ਉਦੋਂ ਮਾਮਲਾ ਸੁਰਖੀਆਂ 'ਚ ਆਇਆ ਜਦੋਂ ਇਹ ਲੜਕੀ ਨੇ ਤੇ ਉਹਦੀ ਮਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਜਿਹੜੀ ਜੀ ਉਹ ਕੀਤੀ। ਜਿਹੜੀ ਇਹ ਕੁੜੀ ਸੀ ਇਹਦੇ ਪਿਓ ਦੇ ਖਿਲਾਫ 3 ਅਪ੍ਰੈਲ 18 ਨੂੰ ਹਥਿਆਰ ਰੱਖਣ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਔਰ ਪੁਲਿਸ ਹਿਰਾਸਤ ਦੇ ਵਿੱਚ ਉਹਨੂੰ ਕੁੱਟ-ਕੁੱਟ ਕੇ ਮਾਰਤਾ ਜੀ। ਔਰ ਇਹ ਜਦੋਂ ਦੁਬਾਰਾ ਜਿਹੜਾ ਜੀ ਮਾਮਲਾ ਇਹ ਹਾਈਲਾਈਟ ਉਦੋਂ ਹੋਇਆ ਜਦੋਂ ਇਹ ਪੀੜਤ ਕੁੜੀ ਜਿਹੜੀ ਸੀ ਆਪਣੀ ਚਾਚੀ, ਮਾਸੀ ਤੇ ਆਪਣੇ ਵਕੀਲ ਦੇ ਨਾਲ ਜਿਹੜੀ ਇਹਦੀ ਚਾਚੇ ਨੂੰ ਮਿਲਣ ਜੇਲ੍ਹ ਜਾ ਰਹੀ ਸੀ, ਉਹਦੇ ਤੇ ਟਰੱਕ ਚੜਾਤਾ। ਇਹ ਕੁੜੀ ਅਜੇ ਵੀ ਜਿਹੜੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਉਹਦਾ ਵਕੀਲ ਜਿਹੜਾ ਜੀ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਉਹਨਾਂ ਨੂੰ ਬੇਸ਼ੱਕ ਹੈਲੀਕਾਪਟਰ ਦੇ ਰਾਹੀਂ ਜਿਹੜਾ ਜੀ ਇੱਥੇ ਦਿੱਲੀ ਲੈ ਆਂਦਾ ਗਿਆ, ਏਮਸ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਜੀ। ਉਧਰ ਜਿਹੜੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਕਰਕੇ ਜਿਹੜਾ ਜੀ ਉਹ ਪੁਲਿਸ ਨੇ ਹੁਣ ਇਹ ਜਿਹੜੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੁਲਦੀਪ ਸਿੰਘਰ ਦੇ ਖਿਲਾਫ ਧਾਰਾਵਾਂ ਬਦਲ ਕੇ ਫਿਰ ਤੋਂ ਦੋਸ਼ ਜਿਹੜੇ ਜੀ ਉਹ ਤੈਅ ਕੀਤੇ ਆ। ਕੁਲਦੀਪ ਸਿੰਘਰ ਦੇ ਉੱਤੇ ਹੁਣ ਪਾਕਸੋ ਐਕਟ ਦੀ ਧਾਰਾ 5C ਤੇ 6 ਤਹਿਤ ਮੁਕੱਦਮਾ ਜਿਹੜਾ ਜੀ ਉਹ ਚੱਲੂਗਾ। ਪਹਿਲਾਂ 3 ਤੇ 4 ਦੇ ਤਹਿਤ ਦੋਸ਼ ਜਿਹੜੇ ਜੀ ਉਹ ਤੈਅ ਕੀਤੇ ਗਏ ਸੀਗੇ। ਕੁਲਦੀਪ ਸਿੰਘਰ ਜਿਹੜਾ ਜੀ ਉਹ ਜਨਤਾ ਦਾ ਸੇਵਕ ਹੈ, ਤੋ ਇਸ ਕਰਕੇ ਜਿਹੜੀਆਂ ਅਲੱਗ ਧਾਰਾਵਾਂ ਦੇ ਤਹਿਤ ਮੁਕੱਦਮਾ ਜਿਹੜਾ ਜੀ ਉਹ ਹੁਣ ਚੱਲੂਗਾ। ਐਕਚੁਅਲੀ ਅਦਾਲਤ ਨੇ ਧਾਰਾਵਾਂ ਬਦਲਣ ਦੇ ਆਦੇਸ਼ ਜਿਹੜੇ ਜੀ ਉਹ ਦਿੱਤੇ ਸੀ। ਪਾਕਸੋ ਜਿਹੜਾ ਹੈਗਾ ਜੀ ਪ੍ਰੋਟੈਕਸ਼ਨ ਆਫ ਚਿਲਡਰਨ ਫਰਮ ਸੈਕਸ਼ੂਅਲ ਅਫੈਂਸ ਜਿਹੜਾ ਜੀ ਉਹਦੇ ਧਾਰਾ
ਜਿਹੜੀ ਆ 5 ਸੀ ਤੇ 6 ਦੇ ਤਹਿਤ ਦੋਸ਼ ਸਾਬਤ ਹੋਣ ਦੇ ਉੱਤੇ 10 ਸਾਲ ਤੱਕ ਦੀ ਸਜ਼ਾ ਦੀ ਜਿਹੜੀ ਦੀ ਉਹ ਅਵਸਥਾ ਹੈ, ਜਦੋਂ ਕਿ ਪਹਿਲਾਂ ਜਿਹੜੀਆਂ ਧਾਰਾਵਾਂ ਦੇ ਤਹਿਤ ਦੋਸ਼ ਲਾਏ ਸੀ ਉਹਦੇ ਵਿੱਚ 7 ਸਾਲ ਦੀ ਸਜ਼ਾ ਜਿਹੜੀ ਦੀ ਉਹ ਹੈ। ਇਹ ਲੜਕੀ ਉਸ ਵੇਲੇ ਨਾਬਾਲਗ ਸੀਗੀ। ਹੁਣ ਭਲਕ ਤੋਂ ਜਿਹੜੀ ਜੀ ਕੱਲ ਤੋਂ ਇਹ ਗਵਾਹਾਂ ਦੀ ਗਵਾਹੀ ਜਿਹੜੀ ਹੈ ਜੀ ਉਹ ਸ਼ੁਰੂ ਹੋਊਗੀ। ਇਹਦੇ ਦੌਰਾਨ ਗਵਾਹ ਤੇ ਜੱਜ ਤੋਂ ਇਲਾਵਾ ਕੋਈ ਅਦਾਲਤ ਦੇ ਵਿੱਚ ਮੌਜੂਦ ਜਿਹੜਾ ਜੀ ਉਹ ਨਹੀਂ ਰਹੂਗਾ, ਕਿਉਂਕਿ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ 45 ਦਿਨਾਂ ਦੇ ਵਿੱਚ ਇਹ ਕੇਸ ਨਿਬੇੜੋ। ਤਾਂ ਕਰਕੇ ਹੁਣ ਇਹਦੇ ਵਿੱਚ ਸਾਰੀ ਤੇਜ਼ੀ ਆਈ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।